सो ਜਦੋਂ ਵੀ ਮਾਰਚ 18 ਨੂੰ ਕ੍ਰੈਕਡਾਊਨ ਹੋਇਆ ਸਾਨੂੰ ਇਹ ਸਾਰੇ ਦੁਨੀਆ ਨੂੰ ਪਤਾ ਲੱਗਿਆ ਕਿ ਕੋਈ ਆਮ ਕ੍ਰੈਕਡਾਊਨ ਨਹੀਂ ਹੋਇਆ। ਇਹ ਬਹੁਤ ਵੱਡਾ ਇੱਕ ਜ਼ੁਲਮ ਹੋਇਆ, ਰਿਪਰੈਸ਼ਨ ਹੋਈ ਆ ਬਹੁਤ ਵੱਡੇ ਲੈਵਲ ਦੀ। ਅਸੀਂ ਸਮਝਦੇ ਹਾਂ ਵੀ ਸਭ ਤੋਂ ਵੱਡੀ ਗੱਲ ਭਾਈ ਅਮਰਤਪਾਲ ਸਿੰਘ ਨੇ ਕੀਤੀ, ਜਿਨ੍ਹਾਂ ਨੂੰ ਸਰਕਾਰਾਂ ਨੂੰ ਖਤਰਾ ਸੀ, ਉਹ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕੀਤੀ। ਭਾਵੇਂ ਮੈਂ ਅਸੀਂ ਇੱਥੋਂ ਜੰਮੇ ਪਲੇ ਹੋਏ ਆ, ਜਿਹੜੇ ਸਾਡੇ ਨਾਲ ਦੇ ਮੁੰਡੇ ਆ ਉੱਥੇ ਉਹਨਾਂ ਦਾ ਇੱਥੇ ਜਨਮ ਹੋਇਆ, ਪਰ ਫਿਰ ਵੀ ਸਾਨੂੰ ਕਿਤੇ ਨਾ ਕਿਤੇ ਜਿਹੜੀ ਆਪਦੀ ਮਾਂ ਧਰਤੀ ਆ, ਖਾਸ ਕਰਕੇ ਜਿਹੜਾ ਸਿੱਖੀ ਦੀ ਜੜ੍ਹ ਆ ਪੰਜਾਬ, ਉਹਦੇ ਨਾਲ ਲਗਨ ਹੁੰਦੀ ਆ ਹੁਣ ਕਿ ਜਿਹੜੀ ਪੰਜਾਬ ਦੇ ਰੂਟ ਕਾਜ਼ ਇਸ਼ੂਜ਼ ਨੇ, ਜਿਹੜਾ ਰੂਟ ਕਾਜ਼ ਆ ਪੰਜਾਬ ਦੇ ਨੂੰ ਆਪਦੇ ਕੋਲ ਆਟੋਨਮੀ ਹੈ ਨਹੀਂ ਗੀ, ਆਪਦੇ ਆਪ ਫੈਸਲੇ ਲੈਣ ਦਾ ਅਧਿਕਾਰ ਨਹੀਂ ਹੈਗਾ। ਪੰਜਾਬ ਦੇ ਵਿੱਚ ਡਿਸਪਲੇਸਮੈਂਟ ਹੋ ਰਹੀ ਆ, ਮਾਈਗ੍ਰੇਟ ਹੋ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਵਿੱਚ, ਕਿ ਆਪਾਂ ਸਾਰੇ ਜਾਣੇ ਪੰਜਾਬ ਦੇ ਨਾਲ ਜੁੜੀਏ, ਕਿਉਂਕਿ ਜਿਹੜੀ ਡਿਸਪਲੇਸਮੈਂਟ ਹੁੰਦੀ ਆ ਉਹ ਬਹੁਤ ਘਾਤਕ ਵਰਤਾਰਾ ਹੁੰਦਾ। ਤਕਰੀਬਨ ਲੇਬਰ ਕਲਾਸ ਇੱਥੇ ਆ ਕੇ ਆਪਾਂ ਇੱਥੇ ਲੇਬਰ ਕਰਦੇ ਹਾਂ, ਰਾਈਟ। ਚਲੋ ਉਹ ਇਕਨੋਮਿਕਲੀ ਆਪਣੇ ਲਈ ਕੁਛ ਫਾਇਦੇਮੰਦ ਸ਼ੋਰਟ ਟਰਮ ਦੇ ਵਿੱਚ ਹੁੰਦੀ ਆ, ਪਰ ਜਿਹੜਾ ਲੌਂਗ ਟਰਮ ਜਿਹੜਾ ਨੁਕਸਾਨ ਹੁੰਦਾ ਕੌਮ ਦਾ, ਉਹ ਬਹੁਤ ਵੱਡਾ ਹੁੰਦਾ। ਜੇ ਅਸੀਂ ਸੋਚਦੇ ਹਾਂ ਕਿ ਪੰਜਾਬ ਦੇ ਵਿੱਚ ਆਜ਼ਾਦੀ ਦੀ ਗੱਲ, ਵੱਧ ਅਧਿਕਾਰਾਂ ਦੀ ਗੱਲ ਚੱਲਣੀ ਚਾਹੀਦੀ ਆ, ਤਾਂ ਆਪਾਂ ਨੂੰ ਇਹਦੇ ਖਿਲਾਫ ਪੁਸ਼ਬੈਕ ਜ਼ਰੂਰ ਕਰਨਾ ਚਾਹੀਦਾ। ਕਿ ਭਾਈ ਅਮਰਤਪਾਲ ਸਿੰਘ ਕੰਮ ਕਰ ਰਹੇ ਸੀ, ਉਹ ਇੱਕ ਸੱਚੀ ਜਿਹੜੀ ਸਿੱਖ ਸਿਆਸਤ ਆ ਉਹ ਖੜੀ ਕਰ ਰਹੇ ਸੀਗੇ। ਜਿਹੜੇ ਸਿੱਖਾਂ ਦੇ ਮਨਾਂ ਦੇ ਵਿੱਚ 1947 ਦਾ ਦਰਦ ਆ ਵੀ ਅਸੀਂ ਬੇਘਰ ਆ, ਸਾਡੇ ਕੋਲ ਕੋਈ ਘਰ ਨਹੀਂ ਗਾ, ਅਸੀਂ ਸਾਡੇ ਕੌਮ ਨੂੰ ਇੱਕ ਖਿੱਤੇ ਦੇ ਵਿੱਚ ਜਿਉਣ ਦਾ ਅਧਿਕਾਰ ਨਹੀਂ ਗਾ, ਸਾਡੇ ਕੋਲ ਆਪਣੇ ਹੱਕ ਲੈਣ ਦੇ ਫੈਸਲੇ ਨਹੀਂ ਗੇ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਸਟਾਕਟਨ ਗੁਰਦੁਆਰਾ ਸਾਹਿਬ ਵਿਖੇ, ਜਿੱਥੇ 24ਵਾਂ ਮਹਾਨ ਨਗਰ ਕੀਰਤਨ ਖਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਸਮਰਪਿਤ ਸਜਾਇਆ ਜਾ ਰਿਹਾ ਹੈ, ਉੱਥੇ ਆਪਾਂ ਨੌਜਵਾਨਾਂ ਦੀ ਇੱਕ ਜਥੇਬੰਦੀ ਕੈਲੀਫੋਰਨੀਆ ਸਿੱਖ ਯੂਥ ਅਲਾਇੰਸ, ਉਹਨਾਂ ਦੇ ਨਾਲ ਉਹਨਾਂ ਦੇ ਬੂਥ ਦੇ ਵਿੱਚ ਖੜ੍ਹੇ ਹਾਂ। ਆਓ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰਦੇ ਹਾਂ, ਗੱਲਬਾਤ ਜਾਣਦੇ ਹਾਂ ਕੀ ਮਸਲਿਆਂ ਦੇ ਉੱਤੇ ਉਹਨਾਂ ਦੇ ਵਿਚਾਰ ਨੇ, ਕਿੱਦਾਂ ਇਸ ਪਾਸੇ ਵੱਲ ਨੂੰ ਜੁੜੇ ਨੇ। ਜੀ ਆਇਆਂ ਨੂੰ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਵੀਰ ਜੀ? ਕਰਮ ਸਿੰਘ ਨਾਮ ਮੇਰਾ, ਅਤੇ ਆਪਣੀ ਜਿਹੜੀ ਜਥੇਬੰਦੀ ਹੈ ਕੈਲੀਫੋਰਨੀਆ ਸਿੱਖ ਯੂਥ ਅਲਾਇੰਸ, ਅਤੇ ਅਸੀਂ ਅੱਜ ਵਾਰਿਸ ਪੰਜਾਬ ਦੇ ਵੀ ਸਪੋਰਟ ਵਿੱਚ ਅੱਜ ਬੈਨਰ ਲਾਏ ਸੀਗੇ। ਹਾਂਜੀ, ਸੋ ਵਾਰਿਸ ਪੰਜਾਬ ਦੇ ਜਥੇਬੰਦੀ ਦੀਪ ਸਿੱਧੂ ਹੁਣਾਂ ਦੇ ਨਾਲ ਜਿਹੜੀ ਉਹ ਸ਼ੁਰੂ ਹੋਈ, ਕਿਹੜੀਆਂ ਚੀਜ਼ਾਂ ਨੇ ਪ੍ਰਭਾਵਿਤ ਕੀਤਾ ਤੁਹਾਨੂੰ ਇਸ ਜਥੇਬੰਦੀ ਦੇ ਨਾਲ ਜੁੜਨ ਲਈ? ਹਾਂਜੀ, ਸੋ ਜੋ ਆਪਾਂ ਪੰਜਾਬ ਦੀ ਹਕੀਕਤ ਬਾਰੇ ਦੇਖਦੇ ਹਾਂ, ਭਾਵੇਂ ਅਸੀਂ ਬਹੁਤ ਦੂਰ, ਹਜ਼ਾਰਾਂ ਮੀਲ ਦੂਰ ਪੰਜਾਬ ਤੋਂ ਬੈਠੇ ਹਾਂ, ਪਰ ਸਾਡੇ ਮਨਾਂ ਦੇ ਵਿੱਚ, ਸਾਰੇ ਦਿਲਾਂ ਦੇ ਵਿੱਚ ਪੰਜਾਬ ਪ੍ਰਤੀ ਇੱਕ ਦਰਦ ਹੁੰਦਾ, ਇੱਕ ਆਪਣੀ ਸੋਚ ਹੁੰਦੀ ਹੈ ਪੰਜਾਬ ਪ੍ਰਤੀ। ਅਤੇ ਭਾਵੇਂ ਮੈਂ ਅਸੀਂ ਇੱਥੋਂ ਜੰਮੇ ਪਲੇ ਹੋਏ ਆ, ਜਿਹੜੇ ਸਾਡੇ ਨਾਲ ਦੇ ਮੁੰਡੇ ਆ ਉੱਥੇ ਉਹਨਾਂ ਦਾ ਇੱਥੇ ਜਨਮ ਹੋਇਆ, ਪਰ ਫਿਰ ਵੀ ਸਾਨੂੰ ਕਿਤੇ ਨਾ ਕਿਤੇ ਜਿਹੜੀ ਆਪਦੀ ਮਾਂ ਧਰਤੀ ਆ, ਖਾਸ ਕਰਕੇ ਜਿਹੜਾ ਸਿੱਖੀ ਦੀ ਜੜ੍ਹ ਆ ਪੰਜਾਬ, ਉਹਦੇ ਨਾਲ ਲਗਨ ਹੁੰਦੀ ਆ। ਹੁਣ ਪੰਜਾਬੀ ਜਿਹੜੇ ਲੋਕ ਆ ਉਹ ਸਾਰੀ ਦੁਨੀਆ ਦੇ ਵਿੱਚ ਫੈਲ ਚੁੱਕੇ ਨੇ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਪੰਜਾਬ, ਜਿਹੜੀ ਮਾਂ ਧਰਤੀ ਆ, ਉਹਦੇ ਨਾਲ ਪਿਆਰ ਬਣਾਉਣਾ ਇਹ ਸਾਡਾ ਵੀ ਕੰਮ ਆ। ਕਿਉਂ ਪੰਜਾਬੀ ਦੇ ਨਾਲ, ਪੰਜਾਬੀਅਤ ਨਾਲ, ਜਿਹੜੀ ਸਿੱਖ ਸੱਭਿਆਚਾਰ ਆ, ਸਾਡੀ ਵਿਰਾਸਤ ਨਾਲ ਜੋੜਨਾ, ਇਹ ਬਹੁਤ ਵੱਡਾ ਕੰਮ ਆ। ਇਹ ਕਿਉਂ ਵੱਡਾ ਕੰਮ ਆ? ਵੀ ਇੱਥੇ ਬਹੁਤ ਪ੍ਰੈਸ਼ਰ ਹੁੰਦੇ ਨੇ, ਅਸਿਮੀਲੇਸ਼ਨਸ ਦੇ ਬਹੁਤ ਪ੍ਰੈਸ਼ਰ ਆ। ਜਿਹੜੇ ਇੱਥੋਂ ਦੇ ਨੌਜਵਾਨ ਆ, ਉਹਨਾਂ ਉੱਤੇ ਇੱਥੋਂ ਦੇ ਸੱਭਿਆਚਾਰ ਦੇ ਬਹੁਤ ਪ੍ਰੈਸ਼ਰਸ ਨੇ, ਭਾਵੇਂ ਅਮਰੀਕਾ ਹੋਇਆ, ਕੈਨੇਡਾ ਹੋਇਆ, UK ਹੋਇਆ, ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ, ਉਹਨਾਂ ਦੀ ਅਸਿਮੀਲੇਸ਼ਨ ਦੇ ਵੀ ਪ੍ਰੈਸ਼ਰਸ ਨੇ। ਸੋ ਉਹਨਾਂ ਨੂੰ ਰੈਜ਼ਿਸਟ ਕਰਨ ਦੀ ਲੋੜ ਹੁੰਦੀ ਆ, ਅਤੇ ਉਹ ਰੈਜ਼ਿਸਟ ਕਿਵੇਂ ਹੁੰਦੇ ਆ? ਜਦੋਂ ਆਪਾਂ ਆਪਦੇ ਧਰਮ ਦੇ ਨਾਲ, ਆਪਣੇ ਸੱਭਿਆਚਾਰ ਦੇ ਨਾਲ ਜੋੜਦੇ ਹਾਂ। ਸੋ ਜਿਹੜਾ ਭਾਈ ਦੀਪ ਸਿੱਧੂ ਦਾ ਸੰਕਲਪ ਸੀ ਇੱਕ ਪੰਜਾਬ ਪ੍ਰਤੀ, ਉਹਦੇ ਨਾਲ ਅਸੀਂ ਬਹੁਤ ਜ਼ਿਆਦਾ ਸਹਿਮਤ ਸੀ। ਉਹਦਾ ਕਾਰਨ ਇਹ ਸੀ ਕਿ ਜਿਹੜੇ ਪੰਜਾਬ ਦੇ ਰੂਟ ਕਾਜ਼ ਇਸ਼ੂਜ਼ ਨੇ, ਜਿਹੜਾ ਰੂਟ ਕਾਜ਼ ਆ ਪੰਜਾਬ ਦੇ ਨੂੰ ਆਪਦੇ ਕੋਲ ਆਟੋਨਮੀ ਹੈ ਨਹੀਂ ਗੀ, ਆਪਦੇ ਆਪ ਫੈਸਲੇ ਲੈਣ ਦਾ ਅਧਿਕਾਰ ਨਹੀਂ ਹੈਗਾ। ਪੰਜਾਬ ਦੇ ਵਿੱਚ ਡਿਸਪਲੇਸਮੈਂਟ ਹੋ ਰਹੀ ਆ, ਮਾਈਗ੍ਰੇਟ ਹੋ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ ਵਿੱਚੋਂ। ਸੋ ਜਿਹੜੇ ਇਹ ਖਾਸ ਮੁੱਦੇ ਸੀ, ਜਿਹੜਾ ਇਹਨਾਂ ਦਾ ਰੂਟ ਕਾਜ਼ ਸੀ ਵੀ ਪੰਜਾਬ ਦੇ ਵਿੱਚ ਆਪਦਾ ਕੋਈ ਅਧਿਕਾਰ ਹੈ ਨਹੀਂ ਆਪਦੇ ਫੈਸਲੇ ਬਣਾਉਣ ਦਾ। ਸੋ ਉਹ ਸੋਚ ਦੇ ਨਾਲ ਅਸੀਂ ਜੁੜੇ ਸੀਗੇ, ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਉਹਨਾਂ ਨੇ ਵੀ ਇਹੀ ਗੱਲ ਕੀਤੀ ਸੀ ਕਿ ਆਪਾਂ ਖੁਦ ਤਕੜੇ ਹੋ ਕੇ ਆਪਦੇ ਖੁਦ ਕਾਨੂੰਨ, ਆਪਦਾ ਖੁਦ ਸਟਰਕਚਰ, ਢਾਂਚਾ, ਆਪਦੇ ਇੰਸਟੀਟਿਊਸ਼ਨ ਅਤੇ ਆਪਦੇ ਸਿਸਟਮ ਬਣਾਈਏ, ਤਾਂ ਜੋ ਆਪਾਂ ਪੰਜਾਬ ਨੂੰ ਸੁਧਾਰ ਸਕਦੇ ਹਾਂ। ਇੱਕ ਸੋਹਣੀ ਕੌਮ, ਸੁਹਿਰਦ ਕੌਮ, ਆਪਾਂ ਉੱਥੇ ਪੰਜਾਬ ਦੇ ਵਿਚਰ ਸਕਦੇ ਹਾਂ। ਸੋ ਸਾਡੀ ਵੀ ਇਹੀ ਅਪੀਲ ਰਹਿੰਦੀ ਹੈ ਇੱਥੇ ਨੌਜਵਾਨਾਂ ਨੂੰ ਕਿ ਤੁਸੀਂ ਪੰਜਾਬੀ ਸਿੱਖੋ, ਪੰਜਾਬੀ ਦੇ ਨਾਲ ਜੁੜੋ, ਪੰਜਾਬ ਦਾ ਇਤਿਹਾਸ ਦੇਖੋ, ਅਤੇ ਪੰਜਾਬ ਦੇ ਵਿੱਚ ਤੁਸੀਂ ਟ੍ਰਿਪ ਵੀ ਲੈ ਕੇ ਪਲਾਨ ਕਰੋ ਇੱਕ, ਰਾਈਟ। ਅਸੀਂ ਵਿਸਾਖੀ ਦੇ ਵਿੱਚ ਇਹ ਮੈਸੇਜ ਦਿੱਤਾ ਸੀਗਾ ਇੱਥੋਂ ਦੇ ਬੱਚਿਆਂ ਨੂੰ ਅਤੇ ਪਰਿਵਾਰਾਂ ਨੂੰ ਵੀ ਜ਼ਰੂਰ ਤੁਸੀਂ ਅਗਲੇ ਸਾਲ 2 ਸਾਲ ਵਿੱਚ ਆਪਾਂ ਟ੍ਰਿਪਸ ਜ਼ਰੂਰ ਲੈਂਦੇ ਹਾਂ, ਮੈਕਸੀਕੋ ਚੱਲਦੇ ਹਾਂ, ਆਪਾਂ ਵੇਕੇਸ਼ਨਸ ਕਰਦੇ ਹਾਂ, ਪਰ ਇਹ ਵੀ ਟ੍ਰਿਪ ਤੁਸੀਂ ਜ਼ਰੂਰ ਬਣਾਓ ਵੀ ਪੰਜਾਬ ਦੇ ਵਿੱਚ
ਜਿਹੜੇ ਕਿ ਤੁਹਾਡੇ ਧਾਰਮਿਕ ਸਥਾਨ ਆ ਉੱਥੇ ਜਾਓ, ਉੱਥੇ ਪੰਜਾਬੀ ਦੇ ਨਾਲ ਜੁੜੋ, ਆਪਦੇ ਜਿਹੜੇ ਰਿਸ਼ਤੇਦਾਰ ਆ ਉਹਨਾਂ ਨਾਲ ਜੁੜੋ ਅਤੇ ਆਪਦੀ ਧਰਤੀ ਨਾਲ ਜੁੜੋ, ਤਾਂ ਹੀ ਜਿਹੜੇ ਸਾਡੇ ਰੂਟਸ ਆ ਉਹ ਬਚੇ ਰਹਿਣਗੇ ਉਹਨਾਂ ਦੇ ਨਾਲ। ਸੋ ਅਸੀਂ ਇਹ ਵੀ ਇੱਕ ਸੁਨੇਹਾ ਦਿੰਦੇ ਹਾਂ ਕੌਮ ਨੂੰ ਕਿ ਆਪਾਂ ਸਾਰੇ ਜਾਣੇ ਪੰਜਾਬ ਦੇ ਨਾਲ ਜੁੜੀਏ, ਕਿਉਂਕਿ ਜਿਹੜੀ ਡਿਸਪਲੇਸਮੈਂਟ ਹੁੰਦੀ ਆ ਉਹ ਬਹੁਤ ਘਾਤਕ ਵਰਤਾਰਾ ਹੁੰਦਾ। ਉਹਦੇ ਬਾਰੇ ਕਈ ਲੋਕ ਸਮਝਦੇ ਆ ਵੀ ਚਲੋ ਮਾਈਗ੍ਰੇਸ਼ਨ ਹੋ ਰਹੀ ਆ ਅਤੇ ਇਕਨੋਮਿਕ ਜਿਹੜੇ ਮਾਈਗ੍ਰੈਂਟਸ ਆਪਾਂ ਇੱਥੇ ਤਕਰੀਬਨ ਲੇਬਰ ਕਲਾਸ ਇੱਥੇ ਆ ਕੇ ਆਪਾਂ ਇੱਥੇ ਲੇਬਰ ਕਰਦੇ ਹਾਂ, ਰਾਈਟ। ਚਲੋ ਉਹ ਇਕਨੋਮਿਕਲੀ ਆਪਣੇ ਲਈ ਕੁਛ ਫਾਇਦੇਮੰਦ ਸ਼ੋਰਟ ਟਰਮ ਦੇ ਵਿੱਚ ਹੁੰਦੀ ਆ, ਪਰ ਜਿਹੜਾ ਲੌਂਗ ਟਰਮ ਜਿਹੜਾ ਨੁਕਸਾਨ ਹੁੰਦਾ ਕੌਮ ਦਾ ਉਹ ਬਹੁਤ ਵੱਡਾ ਹੁੰਦਾ, ਅਤੇ ਉਹਨੂੰ ਰਜਿਸਟ ਕਰਨ ਲਈ, ਉਹਦੇ ਲਈ ਪੁਸ਼ ਬੈਕ ਕਰਨ ਲਈ ਆਪਣੇ ਕੋਲ ਕੁਛ ਤਰੀਕੇ ਹੁੰਦੇ ਆ। ਉਹ ਇੱਕ ਤਰੀਕਾ ਵੀ ਆਪਾਂ ਆਪਦੇ ਮਾਂ ਭਾਸ਼ਾ ਨਾਲ ਜੁੜੇ ਰਹੀਏ, ਦੂਜਾ ਤਰੀਕਾ ਆਪਾਂ ਪੰਜਾਬ ਦੀ ਧਰਤੀ ਨਾਲ ਜੁੜੇ ਰਹੀਏ। ਸੋ ਆਪਾਂ ਅੱਜ ਇਹੀ ਅਪੀਲ ਕੀਤੀ ਜਦੋਂ ਪਰਿਵਾਰ ਸਾਡੇ ਕੋਲ ਆਉਂਦੇ ਨੇ ਜਾਂ ਬੱਚੇ ਸਾਡੇ ਕੋਲ ਆਉਂਦੇ ਆ, ਅਸੀਂ ਇਹ ਅਪੀਲ ਕਰਦੇ ਹਾਂ ਵੀ ਆਪਣੇ ਬੱਚਿਆਂ ਨੂੰ ਪਹਿਲੀ ਗੱਲ, ਸਭ ਤੋਂ ਜ਼ਰੂਰੀ ਗੱਲ ਵੀ ਪੰਜਾਬੀ ਭਾਸ਼ਾ ਨਾਲ ਜੋੜੋ। ਦੂਜੀ ਗੱਲ ਵੀ ਤੁਸੀਂ ਜ਼ਰੂਰ ਪੰਜਾਬ ਲੈ ਕੇ ਜਾਓ, ਉੱਥੇ ਆਪਣੇ ਜਿਹੜੇ ਧਾਰਮਿਕ ਸਥਾਨ ਆ ਉੱਥੇ ਲੈ ਕੇ ਜਾਓ, ਆਪਣੇ ਰਿਸ਼ਤੇਦਾਰਾਂ ਨਾਲ ਮਿਲਾਓ, ਅਤੇ ਉਹਨਾਂ ਨੂੰ ਪਤਾ ਲੱਗੇ ਵੀ ਪੰਜਾਬ ਜਿਹੜੀ ਧਰਤੀ ਹੈ, ਇੱਕ ਹਜ਼ਾਰਾਂ ਸਾਲ ਪੁਰਾਣੀ ਇੱਕ ਇੰਨੀ ਕਮਾਲ ਦੀ ਕੌਮ ਉੱਥੇ ਵਸੀ ਵੀ ਸੀ, ਉਹਦਾ ਇਤਿਹਾਸ ਕੀ ਹੈ ਅਤੇ ਸੱਭਿਆਚਾਰ ਕੀ ਹੈ। ਤਾਂ ਸੋ ਇਹੀ ਸਾਡੀ ਜਿਹੜੀ ਅਪੀਲ ਹੈ। ਸੋ ਬਿਲਕੁਲ ਜਿੱਦਾਂ ਤੁਸੀਂ ਦੀਪ ਸਿੱਧੂ ਨੇ ਕਿਹਾ ਵੀ ਉਹਦੀ ਜਿਹੜੇ ਦੱਸਦਾ ਸੀਗਾ ਤੁਸੀਂ ਉਹਦੇ ਨਾਲ ਪ੍ਰਭਾਵਿਤ ਹਾਂ, ਫਿਰ ਉਸ ਦੇ ਜਾਣ ਦੇ ਮਗਰੋਂ ਆਪਾਂ ਦੇਖਿਆ ਅੰਮ੍ਰਿਤਪਾਲ ਸਿੰਘ ਹੁਣੀ ਜਿਹੜੇ ਉਹ ਆਏ, ਉਹ ਵਿਚਰੇ ਖਾਲਸਾ ਵਹੀਰ ਉਹਨਾਂ ਨੇ ਵਿੱਢੀ, ਸਾਰਾ ਕੁਛ ਜਿਹੜਾ ਉਹ ਕੀਤਾ। ਹੁਣ ਆਪਾਂ ਨੂੰ ਪਤਾ ਹੈ ਵੀ 18 ਮਾਰਚ ਤੋਂ ਬਾਅਦ ਦੇ ਵਿੱਚ ਉੱਥੇ ਜੋ ਕੁਛ ਜਿਹੜਾ ਉਹ ਵਾਪਰਿਆ ਆ, ਤੁਸੀਂ ਅੰਮ੍ਰਿਤਪਾਲ ਦੀ ਜਿਹੜੀ ਇਹ ਸੋਚ ਦੇ ਨਾਲ ਕਿੱਦਾਂ ਆ ਜੋ ਇਸ ਟਾਈਮ ਉੱਥੇ ਚੱਲ ਰਿਹਾ ਵਰਤਾਰਾ, ਉਸ ਨੂੰ ਕਿੱਦਾਂ ਇੱਥੇ ਦੇ ਜਿਹੜੇ ਨੌਜਵਾਨ ਆ ਜਾਂ ਤੁਹਾਡੀ ਸੰਸਥਾ ਇਹਨੂੰ ਕਿੱਦਾਂ ਦੇਖਦੀ ਹੈ? ਹਾਂਜੀ, ਸੋ ਜਦੋਂ ਵੀ ਮਾਰਚ 18 ਨੂੰ ਕ੍ਰੈਕਡਾਊਨ ਹੋਇਆ, ਸਾਨੂੰ ਇਹ ਸਾਰੀ ਦੁਨੀਆ ਨੂੰ ਪਤਾ ਲੱਗਿਆ ਕਿ ਕੋਈ ਆਮ ਕ੍ਰੈਕਡਾਊਨ ਨਹੀਂ ਹੋਇਆ, ਇਹ ਬਹੁਤ ਵੱਡਾ ਇੱਕ ਜ਼ੁਲਮ ਹੋਇਆ, ਰਿਪਰੈਸ਼ਨ ਹੋਈ ਆ ਬਹੁਤ ਵੱਡੇ ਲੈਵਲ ਦੀ, ਜਿਹੜੀ ਕਿ ਫਰੀ ਐਕਸਪ੍ਰੈਸ਼ਨ ਆ ਸਿੱਖਾਂ ਦਾ ਇੱਕ ਅਧਿਕਾਰ ਆ ਆਪਦੀ ਗੱਲ ਰੱਖਣ ਦਾ, ਉਹ ਪੂਰੀ ਤਰੀਕੇ ਨਾਲ ਦਬਾਇਆ ਗਿਆ। ਜਿਹੜਾ ਵਾਰਸ ਪੰਜਾਬ ਦੀ ਜਥੇਬੰਦੀ ਆ ਉਹ ਤਕਰੀਬਨ ਉਹਨੇ ਸਾਰੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਅਰੈਸਟ ਕੀਤੀ ਗਈ ਆ। ਸੋ ਦੇਖੋ ਵੀ ਇੱਕ ਲੋਕਤੰਤਰ ਦੇ ਵਿੱਚ ਜਿਹੜੇ ਕਿ ਆਪਦੀ ਆਵਾਜ਼ ਹੀ ਗੱਲ ਹੀ ਕਰ ਰਹੇ ਆ, ਉਸ ਤੋਂ ਗਾਂਹ ਤੱਕ ਉਹ ਗੱਲ ਹੀ ਨਹੀਂ ਕੀਤੀ ਭਾਈ ਅੰਮ੍ਰਿਤਪਾਲ ਸਿੰਘ ਨੇ। ਸੋ ਜਿਹੜੀ ਆਪਦੀ ਆਵਾਜ਼ ਰੱਖਣ ਦੀ ਗੱਲ ਆ ਉਹ ਇਸ ਤਰੀਕੇ ਨਾਲ ਦਬਾਉਣੀ, ਇਹ ਆਪਾਂ ਨੂੰ ਸਾਰਿਆਂ ਲਈ ਬਹੁਤ ਜ਼ਿਆਦਾ ਫਿਕਰਮੰਦ ਵਾਲੀ ਗੱਲ ਆ। ਸੋ ਜਿਹੜਾ ਇਹ ਕ੍ਰੈਕਡਾਊਨ ਆ ਇਹਨੂੰ ਆਪਾਂ ਨੂੰ ਨੋਰਮਲ ਨਹੀਂ ਦੇਖਣਾ ਚਾਹੀਦਾ। ਜੇ ਅਸੀਂ ਸੋਚਦੇ ਹਾਂ ਕਿ ਪੰਜਾਬ ਦੇ ਵਿੱਚ ਆਜ਼ਾਦੀ ਦੀ ਗੱਲ, ਵੱਧ ਅਧਿਕਾਰਾਂ ਦੀ ਗੱਲ ਚੱਲਣੀ ਚਾਹੀਦੀ ਆ, ਤਾਂ ਆਪਾਂ ਨੂੰ ਇਹਦੇ ਖਿਲਾਫ ਪੁਸ਼ਬੈਕ ਜ਼ਰੂਰ ਕਰਨਾ ਚਾਹੀਦਾ। ਸੋ ਯਾਰ ਆਪਾਂ ਨੂੰ ਜਿਹੜਾ ਕ੍ਰੈਕਡਾਊਨ ਹੋਇਆ ਇਹ ਆਮ ਨਹੀਂ ਲੈਣਾ ਚਾਹੀਦਾ। ਜਦੋਂ ਵੀ ਕੋਈ ਬੰਦਾ, ਭਾਵੇਂ ਉਹ ਖਾਲਿਸਤਾਨ ਦੀ ਗੱਲ ਹੋਵੇ ਜਾਂ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਹੋਇਆ, ਉਹਨੂੰ ਜਿਹੜੇ 2 ਧਰਨੇ ਲੱਗੇ ਸੀਗੇ ਮੋਹਾਲੀ ਅਤੇ ਇੱਕ ਜਿਹੜਾ ਹੋਰ ਧਰਨਾ ਲੱਗਾ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿੱਚ, ਉਹ ਦੋਨੇ ਉੱਥੇ ਜ਼ਬਰ ਦੇ ਨਾਲ ਉਹ ਚੱਕ ਦਿੱਤੇ ਗਏ ਸੀ। ਸੋ ਇਹ ਬਹੁਤ ਵੱਡਾ ਕ੍ਰੈਕਡਾਊਨ ਆ ਇੰਡੀਅਨ ਸਟੇਟ ਦਾ, ਅਤੇ ਆਪਣਾ ਉਹਦੇ ਜਵਾਬ ਵਿੱਚੋਂ ਐਸਕਲੇਟ ਕਰਨਾ ਆਪਣਾ ਬਹੁਤ ਜ਼ਰੂਰੀ ਹੈ। ਸੋ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਸੰਘਰਸ਼ ਸੀਗਾ ਉਹ ਜ਼ਰੂਰੀ ਬਹੁਤ ਕਾਰਨਾਂ ਕਰਕੇ ਸੀ। ਪਹਿਲਾਂ ਦਾ ਕਾਰਨ ਆਪਣਾ ਜਿਵੇਂ ਡਰੱਗ ਐਡਿਕਸ਼ਨ ਦੀ ਗੱਲ ਆ, ਰਾਈਟ, ਜਿਵੇਂ ਨਸ਼ਿਆਂ ਦੀ ਜਿਹੜਾ ਪ੍ਰਭਾਵ ਆ ਪੰਜਾਬ ਦੇ ਉੱਤੇ ਬਹੁਤ ਜ਼ਿਆਦਾ ਆ। ਸੋ ਡੀ ਐਡਿਕਸ਼ਨ ਦੀ ਇੱਕ ਨਵੀਂ ਤਰੀਕੇ ਦੀ ਡੀ ਐਡਿਕਸ਼ਨ, ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਨੇ ਗੱਲ ਕੀਤੀ ਆ, ਇੱਕ ਪੋਸਟ ਮਾਡਰਨ ਡੀ ਐਡਿਕਸ਼ਨ ਦਾ ਮਾਡਲ ਦਿੱਤਾ ਉਹਨਾਂ ਨੇ, ਵੀ ਜਿਹੜਾ ਆਮ ਤੌਰ 'ਤੇ ਇੱਕ ਡੀ ਐਡਿਕਸ਼ਨ ਦਾ ਮਾਡਲ ਹੁੰਦਾ ਵੀ ਬਾਇਓਲੋਜੀਕਲ ਦਵਾਈਆਂ ਦੇ ਕੇ ਤੇ ਬੰਦੇ ਨੂੰ ਡੀ ਐਡਿਕਟ ਕਰਨਾ, ਉਹ ਵੀ ਜ਼ਰੂਰੀ ਹੁੰਦਾ, ਪਰ ਨਾਲ ਦੀ ਨਾਲ ਜਿਹੜੀ ਥੋੜ੍ਹੀ ਮਾਨਸਿਕ ਲੈਵਲ 'ਤੇ, ਜਿਹੜੀ ਧਾਰਮਿਕ ਤੌਰ 'ਤੇ ਮਾਨਸਿਕ ਲੈਵਲ 'ਤੇ ਜਿਹੜਾ ਤੁਹਾਡਾ ਵਿਕਾਸ ਹੋਣਾ ਉਹ ਧਰਮ ਦੇ ਰਾਹੀਂ ਵੀ ਹੋ ਸਕਦਾ। ਸੋ ਰਾਈਟ, ਸੋ ਭਾਈ ਅੰਮ੍ਰਿਤਪਾਲ ਸਿੰਘ ਨੇ ਇਹ ਲਹਿਰ ਚਲਾਈ, ਅਤੇ ਜਿਹੜੀ ਅਸੀਂ ਸਮਝਦੇ ਹਾਂ ਵੀ ਸਭ ਤੋਂ ਵੱਡੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਨੇ ਕੀਤੀ, ਜਿਹਨਾਂ ਨੂੰ ਸਰਕਾਰਾਂ ਨੂੰ ਖਤਰਾ ਸੀ, ਉਹ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕੀਤੀ। ਜਿਹੜਾ ਉਹਨਾਂ ਨੇ ਕਿਹਾ ਵੀ ਤੁਸੀਂ ਜ਼ਰੂਰ ਆਓ, ਉਹਦੇ ਬੱਚਿਆਂ ਨੂੰ ਲੈ ਕੇ ਆਓ, ਜਿਹੜੇ ਬਜ਼ੁਰਗ ਇੱਥੇ ਰਹਿੰਦੇ ਆ, ਇੱਥੇ ਰਿਟਾਇਰਮੈਂਟ ਕਰਦੇ ਆ, ਉਹ ਜ਼ਰੂਰ ਤੁਸੀਂ ਘੱਟੋ ਘੱਟ 2-3 ਹਫ਼ਤੇ ਮਹੀਨਾ ਰਹਿ ਕੇ ਜਾਓ, ਤਾਂ ਜੋ ਪੰਜਾਬ ਖੁਸ਼ਹਾਲ ਹੋ ਸਕੇ। ਸੋ ਇਸ ਚੀਜ਼ ਦੇ ਨਾਲ ਸਰਕਾਰ ਨੂੰ ਬਹੁਤ ਵੱਡਾ ਖਤਰਾ ਸੀ ਕਿ ਸਰਕਾਰ ਇਹ ਜਾਣਦੀ ਸੀ ਕਿ ਜੇ ਬਹੁਤ ਵੱਡੇ ਗਿਣਤੀ ਵਿੱਚ ਪੰਜਾਬੀ ਇੱਥੇ ਵਾਪਸ ਆਉਣਗੇ, ਉਹ ਆਜ਼ਾਦੀ ਦੀ ਆਜ਼ਾਦ ਹੋ ਕੇ ਆਪਣੀ ਗੱਲ ਰੱਖਣਗੇ, ਅਤੇ ਇਹ ਸਰਕਾਰ ਨੂੰ ਬਹੁਤ ਵੱਡਾ ਖਤਰਾ ਸੀ ਇਸ ਗੱਲ ਦਾ। ਸੋ ਕਰਮ ਸਿੰਘ, ਜਿੱਦਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਦੱਸ ਰਹੇ ਆ, ਆਪਾਂ ਉੱਥੇ ਦੇਖ ਰਹੇ ਹਾਂ ਵੀ ਉੱਥੇ ਕ੍ਰੈਕਡਾਊਨ ਦੇ ਵਿੱਚ ਬਹੁਤ ਸਾਰੇ ਟਵਿੱਟਰ ਹੈਂਡਲਸ, ਇੰਸਟਾਗ੍ਰਾਮ, ਫੇਸਬੁੱਕ ਪੋਸਟ ਦੇ ਉੱਤੇ ਜਿਹੜੇ ਪੇਜਿਸ ਆ ਉਹ ਬੈਨ ਕੀਤੇ ਜਾ ਰਹੇ ਆ। ਤੁਹਾਡੀ ਸੰਸਥਾ ਦੇ ਦੁਆਰਾ ਕੀ ਉਪਰਾਲੇ ਆ ਵੀ ਜਿਹੜੇ ਐਟਲੀਸਟ ਬਾਹਰ ਬੈਠੇ ਆ ਉਹਨਾਂ ਨੂੰ ਕਿੱਦਾਂ ਤੁਸੀਂ ਜਾਗਰੂਕ ਕਰ ਰਹੇ? ਦੇਖੋ, ਜਿਹੜਾ ਫਰੀ ਐਕਸਪ੍ਰੈਸ਼ਨ ਹੁੰਦਾ, ਖਾਸ ਕਰਕੇ ਮੀਡੀਆ ਇੱਕ ਜਿਹੜਾ ਸੁਸਾਇਟੀ ਦਾ ਥੰਮ ਹੁੰਦਾ, ਉਹਨੂੰ ਬੰਦ ਕਰਨਾ ਇਹ ਸਾਬਤ ਕਰਦਾ ਕਿ ਉਹ ਇੱਕ ਤਰ੍ਹਾਂ ਦੀ ਹੈਲਥੀ ਕਨਵਰਸੇਸ਼ਨ ਕਰਨਾ ਨਹੀਂ ਚਾਹੁੰਦੇ। ਇਹ ਕਨਵਰਸੇਸ਼ਨ ਉਦੋਂ ਹੁੰਦੀ ਆ ਜਦੋਂ ਆਪਦਾ ਕੋਈ ਜਵਾਬ ਦਿੰਦਾ ਅਤੇ ਉਸ ਤੋਂ ਬਾਅਦ ਕੋਈ ਹੋਰ ਜਵਾਬ ਦਿੰਦਾ, ਇਹ ਕਨਵਰਸੇਸ਼ਨ ਕਰਦੇ ਆ। ਹਰ ਸੁਸਾਇਟੀ ਦੇ ਵਿੱਚ ਇਹ ਇੱਕ ਜਿਵੇਂ ਸਿਵਲ ਡਿਬੇਟ ਚੱਲਦੀ ਆ, ਪਰ ਉਹਨਾਂ ਨੇ ਕੀ ਕੀਤਾ ਕਿ 5000 ਦੇ ਤਕਰੀਬਨ ਟਵਿੱਟਰ ਅਕਾਊਂਟ ਬੈਨ ਕੀਤੇ ਆ। ਜਿਹੜੀ ਸਾਡੇ ਜਥੇਬੰਦੀ ਦਾ ਅਕਾਊਂਟ ਆ ਕੈਲੀਫੋਰਨੀਆ ਸਿੱਖ ਯੂਥ ਅਲਾਇੰਸ, ਉਹ ਵੀ ਉਹਨਾਂ ਨੇ ਬੈਨ ਕੀਤਾ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਦੇ ਉੱਤੇ, ਤਾਂ ਜੋ ਆਵਾਜ਼ ਜਿਹੜੀ ਹੈਗੀ ਆ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਸਕੇ। ਸੋ ਜਿਵੇਂ ਪੰਜਾਬੀ ਰੇਡੀਓ USA ਆ, ਹੋਰ ਜਿਹੜੇ ਆਪਣੇ ਕੋਈ ਪੰਥਕ ਪਲੈਟਫਾਰਮਸ ਨੇ,
ਰਾਈਟ ਉਹਨਾਂ ਦੀ ਲੋੜ ਤਾਂ ਹੁੰਦੀ ਆ ਵੀ ਸਰਕਾਰ ਨੂੰ ਚੈੱਕ ਦੇ ਵਿੱਚ ਰੱਖਣ, ਸਰਕਾਰ ਦੇ ਜਿਹੜੇ ਉਹਨਾਂ ਦੇ ਜਿਹੜੇ ਬਿਆਨ ਆਉਂਦੇ ਨੇ ਉਹਨਾਂ ਦੇ ਸੱਚ ਆ ਕਿ ਝੂਠ ਆ ਦੀ ਪਰਖ ਆ ਉਹ ਮੀਡੀਆ ਨੇ ਕਰਨੀ ਹੁੰਦੀ ਆ। ਸੋ ਮੀਡੀਆ ਇੱਕ ਬਹੁਤ ਵੱਡਾ ਥੰਮ ਆ ਅਤੇ ਇੱਥੋਂ ਪਤਾ ਲੱਗਦਾ ਵੀ ਉਹ ਕਿੰਨੇ ਡਰੇ ਵੇ ਆ ਕਿ ਉਹ ਅਪੋਜ਼ਿੰਗ ਗੱਲਬਾਤ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਸੋ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਮੀਡੀਆ 'ਤੇ ਕ੍ਰੈਕਡਾਊਨ ਹੁੰਦਾ। ਇਹ ਦੁਨੀਆ ਭਰ ਦੇ ਵਿੱਚ ਹਿਊਮਨ ਰਾਈਟਸ ਜਿਹੜੇ ਔਰਗਨਾਈਜੇਸ਼ਨਸ ਨੇ, ਜਿਹੜੇ ਵੀ ਹਿਊਮਨ ਰਾਈਟਸ ਨੂੰ ਪਿਆਰ ਕਰਨ ਵਾਲੇ ਸਿਟੀਜ਼ਨਸ ਨੇ ਗਲੋਬ ਦੇ, ਉਹਨਾਂ ਨੂੰ ਇਹ ਬਹੁਤ ਫਿਕਰਮੰਦ ਵਾਲੀ ਚੀਜ਼ ਹੈ ਕਿ ਉਹਨਾਂ ਨੇ ਜਿਹੜਾ ਮੀਡੀਆ ਬੰਦ ਕੀਤਾ ਹੋਇਆ। ਅਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਤਾਂ ਇਹੀ ਕਹਿ ਸਕਦੇ ਹਾਂ ਕਿ ਅਲਟਰਨੇਟਿਵਸ ਹੈਗੇ ਆ। ਜੇ ਤੁਸੀਂ VPN ਹੋਰ ਚੀਜ਼ਾਂ ਰਾਹੀਂ ਤੁਸੀਂ ਐਕਸੈਸ ਕਰ ਸਕਦੇ ਹਾਂ। ਅਸੀਂ ਓਬਵੀਅਸਲੀ ਉਹ ਔਖਾ ਹੁੰਦਾ ਥੋੜ੍ਹਾ ਜਿਹਾ, ਪਰ ਅਸੀਂ ਇਹ ਵੀ ਪੰਜਾਬ ਦੇ ਲੋਕਾਂ ਨੂੰ ਇਹ ਸੁਨੇਹਾ ਦੇ ਸਕਦੇ ਹਾਂ ਕਿ VPN ਹੋਰ ਜਿਹੜੇ ਅਲਟਰਨੇਟਿਵ ਮੈਥਡਸ ਰਾਹੀਂ ਉਹ ਜਿਹੜੀ ਗੱਲ ਆ ਉਹ ਐਕਸੈਸ ਕਰ ਸਕਦੇ ਹਾਂ। ਅਤੇ ਬਾਕੀ ਤਾਂ ਅਸੀਂ ਇਹੀ ਅਪੀਲ ਕਰ ਸਕਦੇ ਹਾਂ ਜਿਹੜੇ ਇੱਥੋਂ ਦੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਜਿਹੜੇ ਕਿ ਉਹ ਕਹਾਉਂਦੇ ਨੇ ਅਸੀਂ ਸਾਰਿਆਂ ਦੀ ਗੱਲ ਕਰਦੇ ਹਾਂ, ਅਸੀਂ ਫ੍ਰੀ ਸਪੀਚ 'ਚ ਬਿਲੀਵ ਕਰਦੇ ਹਾਂ, ਪਰ ਉਸ ਤੋਂ ਬਾਵਜੂਦ ਵੀ ਉਹਨਾਂ ਨੇ ਦੇਖੋ 5000 ਦੇ ਤਕਰੀਬਨ ਅਕਾਊਂਟ ਉਹਨਾਂ ਨੇ ਬੰਦ ਕੀਤੇ ਆ। ਸੋ ਇਹ ਵੀ ਇਹਨਾਂ ਦੀ ਹਿਪੋਕ੍ਰੇਸੀ ਆਪਾਂ ਨੂੰ ਐਕਸਪੋਜ਼ ਕਰਨੀ ਚਾਹੀਦੀ ਆ। ਕਰਮ ਸਿੰਘ, ਅੰਮ੍ਰਿਤਪਾਲ ਸਿੰਘ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਆਪਾਂ ਦੇਖੋ ਕਰਦੇ ਹਾਂ, ਸੁਣਦੇ ਆ ਰਹੇ ਹਾਂ, ਬੜਾ ਕੁਛ ਜਿਹੜਾ ਉਹ ਚੱਲ ਰਿਹਾ। ਤੁਹਾਨੂੰ ਕੀ ਲੱਗਦਾ ਉਹਨਾਂ ਦੇ ਸਾਥੀਆਂ ਦੇ ਉੱਤੇ NSA ਜਿਹੜਾ ਉਹ ਲਾਉਣਾ ਅਤੇ ਨਾਲ ਹੀ ਉਸ ਦੀ ਆੜ ਦੇ ਵਿੱਚ ਹੋਰ ਜਿਹੜਾ ਸਾਰਾ ਕ੍ਰੈਕਡਾਊਨ ਜਿਹੜਾ ਉਹ ਨਾਲ ਚੱਲ ਰਿਹਾ ਆ, ਪਿੱਛੇ ਡਰ ਕਿਸ ਚੀਜ਼ ਦਾ ਮੇਨ ਤੁਹਾਨੂੰ ਕੀ ਲੱਗਦਾ, ਕਿਸ ਚੀਜ਼ ਦਾ ਜ਼ਿਆਦਾ ਡਰ ਹੈ? ਹਾਂਜੀ, ਮੈਨੂੰ ਲੱਗਦਾ ਕਿ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਕੰਮ ਕਰ ਰਹੇ ਸੀ ਉਹ ਇੱਕ ਸੱਚੀ ਜਿਹੜੀ ਸਿੱਖ ਸਿਆਸਤ ਆ ਉਹ ਖੜੀ ਕਰ ਰਹੇ ਸੀਗੇ। ਜਿਹੜੇ ਸਿੱਖਾਂ ਦੇ ਮਨਾਂ ਦੇ ਵਿੱਚ 1947 ਦਾ ਦਰਦ ਆ ਵੀ ਅਸੀਂ ਬੇਘਰ ਹਾਂ, ਸਾਡੇ ਕੋਲ ਕੋਈ ਘਰ ਨਹੀਂ ਗਾ, ਅਸੀਂ ਸਾਡੇ ਕੌਮ ਨੂੰ ਇੱਕ ਖਿੱਤੇ ਦੇ ਵਿੱਚ ਜਿਉਣ ਦਾ ਅਧਿਕਾਰ ਨਹੀਂ ਗਾ, ਸਾਡੇ ਕੋਲ ਆਪਣੇ ਹੱਕ ਲੈਣ ਦੇ ਫੈਸਲੇ ਨਹੀਂ ਗਏ ਜਿਵੇਂ ਕਿ ਦੂਸਰੀਆਂ ਸਟੇਟਾਂ ਨੂੰ ਜਿੱਤੇ ਜਾਂਦੇ ਆ। ਪੰਜਾਬੀ ਜਿਹੜੀ ਮਾਂ ਭਾਸ਼ਾ ਨੇ ਸਾਡੀ, ਉਸ ਨੂੰ ਬਚਾਉਣ ਲਈ ਕੋਈ ਕਾਨੂੰਨ ਜਾਂ ਕੋਈ ਸਟਰਕਚਰ ਨਹੀਂ ਪੈਦਾ ਕੀਤਾ ਹੋਇਆ। ਸੋ ਇਸ ਦੇ ਰੋਸ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਇੱਕ ਸਿੰਬਲ ਸੀ, ਇੱਕ ਰੈਜ਼ਿਸਟੈਂਸ ਦਾ ਸਿੰਬਲ ਸੀ ਭਾਈ ਅੰਮ੍ਰਿਤਪਾਲ ਸਿੰਘ। ਅਤੇ ਉਹਨਾਂ ਨੂੰ ਸੀਗਾ ਵੀ ਭਾਈ ਅੰਮ੍ਰਿਤਪਾਲ ਸਿੰਘ ਜੇ ਗੱਲ ਕਰਦੇ ਨੇ ਤਾਂ ਲੋਕਾਂ ਨੂੰ ਜੋੜਦੇ ਨੇ, ਸੰਗਤ ਨੂੰ ਜੋੜਦੇ ਨੇ, ਤਾਂ ਉਹ ਬਾਕੀ ਪਾਰਟੀਆਂ ਤੋਂ ਛੱਡ ਕੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜਨਗੇ। ਸੋ ਜਿਹੜੀ ਇੱਕ ਐਸਟੈਬਲਿਸ਼ਮੈਂਟ ਤੋਂ ਬਾਹਰ ਜਾ ਕੇ ਜਿਹੜੀ ਕਿ ਉਹਨਾਂ ਨੇ ਪੋਲੀਟਿਕਸ ਕੀਤੀ ਹੈ, ਅਤੇ ਅੱਜ ਵੀ ਪਤਾ ਲੱਗਦਾ, ਅੱਜ ਕਿਵੇਂ ਪਤਾ ਲੱਗਦਾ ਵੀ ਸਾਰਾ ਪੋਲੀਟੀਕਲ ਕਲਾਸ, ਸਾਰਾ ਐਕੈਡੈਮਿਕ ਐਲੀਟ, ਤਕਰੀਬਨ ਸਾਰਾ ਪੰਜਾਬ ਅਤੇ ਨੈਸ਼ਨਲ ਅਤੇ ਰੀਜਨਲ ਮੀਡੀਆ ਤਕਰੀਬਨ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਭੁਗਤ ਰਿਹਾ। ਸੋ ਇੱਥੋਂ ਪਤਾ ਲੱਗਦਾ ਵੀ ਉਹ ਕਿੰਨਾ ਐਂਟੀ ਐਸਟੈਬਲਿਸ਼ਮੈਂਟ ਗੱਲ ਕਰ ਰਹੇ ਸੀ ਕਿ ਹਰ ਸੁਸਾਇਟੀ ਜਿਹੜੇ ਥੰਮ ਆ ਉਹਨਾਂ ਨੂੰ ਖਤਰਾ ਸੀ ਕਿ ਉਹ ਇੱਕ ਨਵਾਂ ਸਮਾਜ ਸਿਰਜਣ ਦੀ ਕੋਸ਼ਿਸ਼ ਕਰ ਰਹੇ ਸੀ ਭਾਈ ਅੰਮ੍ਰਿਤਪਾਲ ਸਿੰਘ। ਤੁਹਾਡੀ ਜਥੇਬੰਦੀ 'ਚ ਜਿਹੜੇ ਨੌਜਵਾਨ ਆ ਉਹ ਕੀ ਸੋਚ ਰਹੇ, ਜਿੱਦਾਂ ਤੁਸੀਂ ਕਿਹਾ ਵੀ ਵਾਪਸ ਜਾਣਾ ਚਾਹੀਦਾ ਆ, ਸੋ ਤੁਹਾਡੇ ਵੱਲੋਂ ਇੱਦਾਂ ਦੇ ਕੋਈ ਉਪਰਾਲੇ ਹੋ ਰਹੇ ਆ ਵੀ ਤੁਸੀਂ ਵੀ ਪੰਜਾਬ ਦਾ ਜਿਹੜਾ ਉਹ ਗੇੜਾ ਕੱਢ ਕੇ ਆਈਏ? ਹਾਂਜੀ, ਜ਼ਰੂਰ। ਦੇਖੋ, ਅਸੀਂ ਤਾਂ ਜਿਹੜੀ ਸਾਡੀ ਸੰਸਥਾ ਆਪਾਂ ਇਹੀ ਕੋਸ਼ਿਸ਼ ਕਰ ਸਕਦੇ ਹਾਂ ਕਿ ਜਿਹੜੇ ਇੱਥੋਂ ਦੇ ਜੰਮਪਲ ਬੱਚੇ ਨੇ ਜਿਨ੍ਹਾਂ ਨੂੰ ਦੇਖੋ ਅੰਗਰੇਜ਼ੀ ਜਿਹੜੀ ਸਾਨੂੰ ਸਿਖਾਈ ਜਾਂਦੀ ਹੈ। ਮੈਂ ਆਪਦੀ ਪਰਸਨਲ ਗੱਲ ਦੱਸਾਂ ਕਿ ਮੈਂ 12-13 ਸਾਲਾਂ ਦਾ ਸੀਗਾ ਜਦੋਂ ਮੈਨੂੰ ਬਹੁਤ ਘੱਟ ਪੰਜਾਬੀ ਆਉਂਦੀ ਸੀ, ਅਤੇ ਮੇਰੇ ਪੇਰੈਂਟਸ ਨੂੰ ਫਿਕਰ ਸੀ ਵੀ ਇਹਨੂੰ ਪੰਜਾਬੀ ਨਹੀਂ, ਅਤੇ ਮੈਂ ਉੱਥੇ 2-3 ਹਫ਼ਤੇ ਹਰ ਸਾਲ ਮੈਂ ਕੋਸ਼ਿਸ਼ ਕੀਤੀ ਸੀ ਜਾਣ ਦੀ, ਪਰਿਵਾਰ ਲੈ ਕੇ ਗਏ, ਅਤੇ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ। ਪਰ ਬਾਕੀ ਦੇਖੋ ਰਿਸੋਰਸਿਸ ਬਹੁਤ ਨੇ। ਗੁਰਦੁਆਰਾ ਸਾਹਿਬ ਵੀ ਇੱਕ ਵੱਡਾ ਰਿਸੋਰਸ ਨਾ, ਜਿਹੜੇ ਤੁਹਾਡੇ ਲੋਕਲ ਗੁਰਦੁਆਰਾ ਸਾਹਿਬ ਆ, ਤੁਸੀਂ ਉੱਥੇ ਆਪਦੇ ਬੱਚਿਆਂ ਨੂੰ ਗੁਰਮਤਿ ਸਕੂਲ ਵਿੱਚ ਲਾਓ। ਚਾਰਟਰ ਸਕੂਲ ਜਿਵੇਂ ਸੈਕਰਾਮੈਂਟੋ ਦੇ ਵਿੱਚ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਬਣਿਆ ਹੋਇਆ, ਜੇ ਤੁਸੀਂ ਪ੍ਰੈਫਰ ਕਰਦੇ ਆ ਵੀ ਆਪਣੇ ਬੱਚੇ ਪੰਜਾਬੀ ਸਿੱਖਣ ਤਾਂ ਇਹੋ ਜਿਹੇ ਸਕੂਲਾਂ ਦੇ ਵਿੱਚ ਲਾਉਣੇ ਚਾਹੀਦੇ ਨੇ। ਬਾਕੀ ਤੁਸੀਂ ਘਰੇ ਕਿਹੜੀ ਭਾਸ਼ਾ ਬੋਲ ਰਹੇ ਆ ਇਹ ਵੀ ਬਹੁਤ ਜ਼ਰੂਰੀ ਆ। ਅਤੇ ਸਿੱਖ ਸੱਭਿਆਚਾਰ ਨਾਲ, ਕਿਤਾਬਾਂ ਦੇ ਨਾਲ, ਹੋਰ ਜਿਹੜੇ ਪੰਜਾਬੀ ਸੰਗੀਤ ਜਾਂ ਸਿੱਖ ਸੰਗੀਤ ਨਾਲ ਵੀ ਜੋੜ ਸਕਦੇ ਹਾਂ, ਰਾਈਟ। ਸੋ ਬਹੁਤ ਰਿਸੋਰਸਿਸ ਨੇ। ਹੁਣ ਤਾਂ ਡਿਜੀਟਲ ਏਰਾ ਆ ਗਿਆ ਵੀ ਹਰ ਇੱਕ ਦੇ ਬੰਦੇ ਦੇ ਜੇਬ ਦੇ ਵਿੱਚ ਸਾਰੀ ਦੁਨੀਆ ਦੀ ਨੌਲੇਜ ਆ, ਰਾਈਟ। ਸੋ ਆਪਾਂ ਇਹਨੂੰ ਯੂਜ਼ ਕਰੀਏ, ਜਿਹੜੀ ਸਾਡੇ ਕੋਲ ਰਿਸੋਰਸਿਸ ਨੇ ਯੂਜ਼ ਕਰਕੇ ਆਪਾਂ ਆਪਣੇ ਸਾਰਿਆਂ ਨੂੰ ਪੰਜਾਬੀ ਦੇ ਨਾਲ ਜੋੜੀਏ। ਅਤੇ ਫਿਰ ਆਪਾਂ ਇਹ ਵੀ ਸੋਚੀਏ ਕਿ ਜਦੋਂ ਆਪਾਂ ਨੂੰ ਟਾਈਮ ਲੱਗਦਾ ਆਪਾਂ ਪੰਜਾਬ ਜ਼ਰੂਰ ਜਾਇਆ ਕਰੀਏ, ਉੱਥੇ ਆਪਣੇ ਜਿਹੜੇ ਰਿਸ਼ਤੇਦਾਰ ਆ, ਧਾਰਮਿਕ ਸਥਾਨਾਂ ਨੂੰ ਜ਼ਰੂਰ ਆਪਾਂ ਉੱਥੇ ਵਿਜ਼ਿਟ ਕਰਿਆ ਕਰੀਏ। ਸੋ ਬਿਲਕੁਲ। ਸੋ ਸਰੋਤਿਓ, ਦਰਸ਼ਕੋ, ਇਹ ਸਨ ਆਪਣੇ ਨਾਲ ਕੈਲੀਫੋਰਨੀਆ ਸਿੱਖ ਯੂਥ ਅਲਾਇੰਸ ਦੇ ਕਰਮ ਸਿੰਘ ਅਤੇ ਉਹਨਾਂ ਦੇ ਸਾਥੀ, ਜਿਹੜੇ ਕਿ ਆਪਾਂ ਦੇਖ ਸਕਦੇ ਪਿੱਛੇ ਤਸਵੀਰਾਂ ਜਿਹੜੀਆਂ ਉਹ ਦੱਸਦੀਆਂ ਵਾਰਿਸ ਪੰਜਾਬ ਦੀ ਜਿਹੜੀ ਜਥੇਬੰਦੀ ਆ ਉਸ ਦੇ ਨਾਲ ਜਿਹੜੇ ਉਹ ਜੁੜੇ ਹੋਏ ਆ, ਇੱਥੇ ਰਹਿ ਕੇ ਜਿਹੜਾ ਉਹ ਪ੍ਰਚਾਰ ਜਿਹੜਾ ਉਹ ਕਰ ਰਹੇ ਆ। ਪੰਜਾਬੀ ਦੇ ਨਾਲ ਜੁੜਨ ਦੀ ਇਹਨਾਂ ਦੀ ਅਪੀਲ ਆ, ਪੰਜਾਬ ਜਾਣ ਦੀ ਇਹਨਾਂ ਦੀ ਜਿਹੜੀ ਇਹ ਅਪੀਲ ਆ। ਸੋ ਇਹ ਗੱਲਾਂ ਬਾਤਾਂ ਆਪਾਂ ਇਹਨਾਂ ਨਾਲ ਕੀਤੀਆਂ, ਅਤੇ ਬਹੁਤ ਬਹੁਤ ਧੰਨਵਾਦ ਨੌਜਵਾਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।